ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ 24 ਜੁਲਾਈ 2019 ਨੂੰ ਸਾਵਨ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਤੁਸੀਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਔਰ ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਟੀਵੀ 84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਹੁਣ ਆਪਾਂ ਗੱਲਬਾਤ ਕਰਨ ਲੱਗੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੀ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਡਾਕਟਰ ਸਾਹਿਬ ਮੇਰੇ ਨਾਲ ਸ਼ਾਮਲ ਨੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਦਾ ਇੱਕ ਅਖਾਣ ਹੈ ਕਿ ਕੰਡਿਆਂ ਚੋਂ ਨਿਕਲੇ ਤੇ ਝਾੜੀਆਂ 'ਚ ਫਸੇ ਜੀ। ਸੋ ਜ਼ਾਹਰ ਹੈ ਕਿ ਪਹਿਲਾਂ ਹੀ ਜਿਹੜਾ ਕੰਡਿਆਂ ਦੇ ਨਾਲ ਵਿੰਨਿਆ ਗਿਆ ਹੋਏ ਪੂਰੀ ਤਰ੍ਹਾਂ, ਔਰ ਜਦੋਂ ਇੱਕ ਵਾਰ ਕੰਡਿਆਲੀਆਂ ਝਾੜੀਆਂ ਚੋਂ ਨਿਕਲ ਜਾਏ ਤੇ ਸਮਝੇ ਕਿ ਹੁਣ ਅੱਗੋਂ ਪਲੇਨ ਥਾਂ ਆ ਗਈ ਹੈ। ਲੇਕਿਨ ਅੱਗੇ ਉਹ ਡੈਂਸ ਝਾੜੀਆਂ ਹੋਣ ਜਿੱਥੇ ਚਾਰ ਚਫੇਰਾ ਹਨੇਰਾ ਹੀ ਹਨੇਰਾ ਹੋਏ, ਰੌਸ਼ਨੀ ਵੀ ਉਹਨਾਂ ਝਾੜੀਆਂ ਨੇ ਰੋਕੀ ਹੋਏ ਜੀ। ਉਹ ਹਾਲਤ ਅੱਜ ਭਾਰਤ ਦੀ ਬਣੀ ਹੋਈ ਹੈ। ਮੋਦੀ ਜਦੋਂ ਆਪਣੀ ਪਹਿਲੀ ਟਰਮ ਦੇ ਵੇਲੇ ਔਰ ਬਹੁਤ ਜਲਦੀ ਬਾਅਦ ਟਰੰਪ ਜਦੋਂ ਆਪਣੀ ਪਹਿਲੀ ਟਰਮ ਦੇ ਮੌਕੇ ਕੈਂਪੇਨ ਦੇ ਲਈ, ਟਰਮ ਤੋਂ ਪਹਿਲਾਂ ਕੈਂਪੇਨ ਦੇ ਲਈ ਨਿਕਲਿਆ ਤੇ ਦੋਨਾਂ ਨੂੰ ਲੱਗਾ ਕਿ ਵੀ ਸਾਡਾ ਤਾਂ ਜਨਮਾਂ ਜਨਮਾਂ ਦਾ ਰਿਸ਼ਤਾ ਹੈ। ਵੈਸੇ ਵੀ ਹਿੰਦੂ ਥਾਟ ਪੁਨਰ ਜਨਮ ਦੇ ਵਿੱਚ ਯਕੀਨ ਰੱਖਦਾ ਹੈ, ਵੈਸੇ ਵੀ ਯਕੀਨ ਰੱਖਦੇ ਨੇ ਕਿ ਕੋਈ ਬਾਂਦਰ ਬਣ ਸਕਦਾ ਹੈ, ਕੋਈ ਬਿੱਲੀ ਬਣ ਸਕਦਾ ਹੈ, ਕੋਈ ਕੁੱਤਾ ਬਣ ਸਕਦਾ ਹੈ, ਕੋਈ ਸੱਪ ਬਣ ਸਕਦਾ ਹੈ ਦੁਬਾਰਾ। ਲੇਕਿਨ ਇਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਅਸੀਂ ਤਾਂ ਰਾਮ ਤੇ ਸ਼ਾਮ ਕਿਸੇ ਜਨਮ ਦੇ ਵਿਛੜੇ ਸੀ ਤੇ ਹੁਣ ਇੱਕ ਰਾਮ ਦਿੱਲੀ ਦਾ ਬਾਦਸ਼ਾਹ ਬਣ ਗਿਆ ਤੇ ਸ਼ਾਮ ਜਿਹੜਾ ਉਹ ਵਾਸ਼ਿੰਗਟਨ ਡੀਸੀ 'ਚ ਬੈਠ ਗਿਆ। ਜੁੜਵੇਂ ਭਰਾ ਨੇ ਜੀ। ਕਈਆਂ ਨੂੰ ਤਾਂ ਲੱਗਾ ਵੀ ਪਤਾ ਨਹੀਂ ਹੋਏ ਵਾਕਈ ਨਾ ਜੁੜਵੇਂ ਹੋਣ, ਕੋਈ ਸਰਜਰੀ ਕਰਕੇ ਹੀ ਨਾ ਅੱਡ ਕੀਤੇ ਹੋਣ, ਕਿਉਂਕਿ ਦੋਨਾਂ ਦੀਆਂ ਆਦਤਾਂ ਉਸ ਕਿਸਮ ਦੀ ਨਫ਼ਰਤ ਦੀ ਲਾਈਨ ਔਰ ਉਸ ਕਿਸਮ ਦਾ ਹੀ ਅੰਦਾਜ਼ ਔਰ ਜੋ ਆਇਆ ਉਹ ਕਹਿਣ ਦੀ ਗੱਲ ਜੀ। ਔਰ ਜ਼ਾਹਰ ਹੈ ਕਿ ਵੀ ਸਾਹਿਬ ਦੀ ਅੱਖ ਦੇਖਣ ਵਾਂਗ ਉੱਥੇ ਬੈਠੇ ਜਿਹੜੇ ਹਿੰਦੂਤਵੀ ਉਹਨਾਂ ਦੇ ਗਰਾਊਂਡ ਦੇ ਉੱਤੇ ਬਜਰੰਗ ਦਲ ਜਾਂ ਦੂਜੇ ਉਹਨਾਂ ਦੇ ਕਾਰਕੁਨ ਸੀ, ਉਹਨਾਂ ਨੇ ਵੀ ਟਰੰਪ ਦਾ ਜਨਮ ਦਿਨ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ। ਉਹਦੇ ਮੂੰਹ 'ਚ ਕੇਕ ਪਾਇਆ ਫੋਟੋ ਲਾ ਕੇ। ਔਰ ਨਿਊ ਜਰਸੀ ਵਾਲਿਆਂ ਨੇ ਤਾਂ ਪਹਿਲਾਂ ਹੀ ਹਿੰਦੂ ਫਾਊਂਡੇਸ਼ਨ ਦੇ ਨਾਂ ਥੱਲੇ ਕਈ ਮਿਲੀਅਨ ਡਾਲਰ ਇਕੱਠੇ ਕਰ ਦਿੱਤੇ ਉਹਨੂੰ, ਔਰ ਉਹਨੇ ਵੀ ਕਿਹਾ ਕਿ ਆਈ ਲਾਈਕ ਹਿੰਦੂ। ਸੋ ਜ਼ਾਹਰ ਹੈ ਕਿ ਉਹਨਾਂ ਨੂੰ ਲੱਗਾ ਕਿ ਵੀ ਲੋ ਹੁਣ ਤਾਂ ਟਰੰਪ ਜਿਹੜਾ ਉਹ ਚੌਂਟੇ ਚੱਕ ਦੇਗਾ ਪਾਕਿਸਤਾਨ ਦੇ ਖਿਲਾਫ ਵੀ ਔਰ ਇਸਲਾਮਿਕ ਜਗਤ ਦੇ ਖਿਲਾਫ ਵੀ। ਇਹੋ ਜਿਹਾ ਹੀ ਐਟੀਚਿਊਡ ਭਾਰਤ ਨੇ ਜਿਹੜਾ ਉਹ ਪ੍ਰੋ ਇਜ਼ਰਾਈਲ ਬਣ ਕੇ ਦਿਖਾਇਆ ਸੀ ਕਿ ਵੀ ਅਸੀਂ ਹੁਣ ਤੁਹਾਡੀ ਬੈਂਡ ਵੈਗਨ ਤੇ ਚੜ ਗਏ ਔਰ ਮੁਸਲਮਾਨਾਂ ਦੇ ਖਿਲਾਫ ਅਸੀਂ ਅਵੇਲੇਬਲ ਹੈ। ਔਰ ਜਿਵੇਂ ਉਹਨਾਂ ਨੇ ਫਲਸਤੀਨੀਆਂ ਦੇ ਕਾਜ਼ ਨੂੰ ਬਿਲਕੁਲ ਡੰਪ ਕਰਕੇ ਇਜ਼ਰਾਈਲ ਦੀ ਜਿਹੜੀ ਹੈ ਪਿੱਠ ਠੋਕੀ। ਲੇਕਿਨ ਕਈ ਵਾਰ ਨਰ ਚਾਹਤ ਕੁਛ ਔਰ ਹੈ ਕੀ ਔਰ ਹੈ ਬਈ ਜੀ, ਕਿ ਬੰਦਾ ਚਾਹੁੰਦਾ ਕੁਛ ਹੈ ਹੁੰਦਾ ਕੁਛ ਤੇ ਹੋਰ ਦਾ ਹੋਰ ਜਾਂਦਾ ਕੁਛ ਜੀ। ਔਰ ਭਾਰਤ ਦੇ ਲਈ ਦੋ ਵੱਡੇ ਸ਼ੌਕ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਹੀ ਦਿੱਤੇ ਤੇ ਹੁਣ ਤੀਸਰਾ ਜਿਹੜਾ ਲੱਗਾ ਉਸ ਦੇ ਨਾਲ ਤੇ ਪਤਾ ਨਹੀਂ ਇਹਨਾਂ ਦਾ ਸਾਹ ਕਿੰਨੀ ਦੇਰ ਚੱਲੇਗਾ। ਸੋ ਪਹਿਲਾ ਤਾਂ ਜ਼ਾਹਰਾ ਤੌਰ ਦੇ ਉੱਤੇ ਜਦੋਂ ਅਮਰੀਕਾ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਤੁਹਾਡੀ ਨਾ ਕੋਈ ਕੰਟਰੀਬਿਊਸ਼ਨ ਹੈ ਔਰ ਨਾ ਤੁਸੀਂ ਇੱਥੇ ਰਹਿਣ ਦੇ ਕਾਬਲ ਹੋ ਕਿ ਤੁਹਾਨੂੰ ਇਸ ਦੇ ਵਿੱਚ ਕੋਈ ਵੀ ਗੱਲਬਾਤ ਦਾ ਵੀ ਹਿੱਸਾ ਬਣਾਇਆ ਜਾਏ। ਔਰ ਟਰੰਪ ਨੇ ਜਿਵੇਂ ਮੋਦੀ ਨੂੰ ਰਿਡੀਕਿਊਲ ਕੀਤਾ ਕਿ ਵੀ ਉਹ ਕਹਿੰਦਾ ਕਿ ਜੀ ਮੈਂ
ਇੰਨੇ ਰੁਪਏ ਖਰਚ ਦਿੱਤੇ ਉੱਥੇ ਲਾਇਬ੍ਰੇਰੀ ਬਣਾਉਣ ਲਈ, ਕਹਿੰਦਾ ਲਾਇਬ੍ਰੇਰੀ ਜੀ ਅਫਗਾਨਸ ਵਿਲ ਰੀਡ, ਮੋਦੀ ਮੇਡ ਦਿਸ। ਸੋ ਉਹਨੇ ਪੂਰੇ ਮੋਦੀ ਦੀ ਨਕਲ ਕਰਕੇ, ਸੋ ਜ਼ਾਹਿਰ ਹੈ ਕਿ ਰਿਡੀਕਿਊਲ ਕਰਨਾ ਕਿਸੇ ਨੂੰ ਕੰਡੈਮ ਕਰਨ ਤੋਂ ਵੀ ਬਦਤਰ ਹੁੰਦਾ ਹੈ। ਬਿਲਕੁਲ ਬਿਲਕੁਲ। ਔਰ ਗੱਲ ਇੱਥੇ ਹੀ ਨਹੀਂ ਰੁਕੀ, ਫਿਰ ਜਦੋਂ ਅਫਗਾਨਿਸਤਾਨ ਦੇ ਮਾਮਲੇ ਦੇ ਵਿੱਚ ਸੀਰੀਅਸ ਗੱਲਬਾਤ, ਪਹਿਲਾਂ ਤਾਂ ਅਮਰੀਕਨ ਜੋ ਵੀ ਇੰਡੀਅਨ ਬਰੀਫਿੰਗ, ਕਿਉਂਕਿ ਇੰਡੀਅਨ ਇਨਫਲੂਐਂਸ ਇਹ ਨਹੀਂ ਹੈ ਵੀ ਉਹ ਦਿੱਲੀ ਦੇ ਫੋਰਨ ਆਫਿਸ ਤੋਂ ਹੀ ਹੁੰਦਾ ਹੈ ਜੀ, ਇੱਥੇ ਵੀ ਉਸ ਕਿਸਮ ਦੇ ਲੋਕ, ਔਰ ਇਸ ਗੱਲ ਦਾ ਧਿਆਨ ਰਹੇ ਕਿ ਅਮਰੀਕਨ ਜਿਹੜੇ ਲੋਕ ਸਿਵਲ ਸਰਵਿਸਿਜ਼ ਦੇ ਵਿੱਚ ਵੀ ਜਾਂ ਇਹਨਾਂ ਦੇ ਫੋਰਨ ਅਫੇਅਰਸ ਔਰ ਡਿਫੈਂਸ ਸਰਵਿਸਿਜ਼ ਜਾਂ ਦੂਜੇ 'ਚ ਵੀ ਆਉਂਦੇ ਨੇ, ਹੈ ਤਾਂ ਐਵਰੇਜ ਤੁਸੀਂ ਇੱਥੇ ਦੇਖੋ ਅਜੇ ਜਿਹੜੇ ਸਾਊਥ ਏਸ਼ੀਆ ਜਾਂ ਜਿਹੜੇ ਬ੍ਰਿਟਿਸ਼ ਕਾਲੋਨੀਜ਼ ਦੇ ਥੱਲੇ ਸਕੂਲ ਰਹੇ ਨੇ, ਹੁਣ ਤਾਂ ਪਤਾ ਨਹੀਂ ਸਿਲੇਬਸ ਕੀ ਬਣਾ ਦਿੱਤੇ ਨੇ, ਹੁਣ ਤਾਂ ਹਿੰਦੂ ਤਵੀਆਂ ਨੇ ਬਿਲਕੁਲ ਹੀ ਬੰਦੇ ਨੂੰ ਹਾਥੀ ਦੀ ਸੁੰਡ ਲਾ ਦਿੱਤੀ ਹੈ ਤੇ ਪਲਾਸਟਿਕ ਸਰਜਨ ਆਪਣੇ ਮਰਾ ਦਿੱਤੇ ਨੇ। ਜੀ ਲੇਕਿਨ ਇੱਕ ਸਟੇਜ ਸੀ ਐਟਲੀਸਟ ਸਾਡੇ ਪੀਰੀਅਡ 'ਚ ਜ਼ਰੂਰ ਕਿ ਹਰ ਸਿਸਟਮ ਬਾਰੇ, ਹਰ ਮੁਲਕ ਬਾਰੇ ਥੋੜੀ ਜਾਣਕਾਰੀ ਵੀ ਹੁੰਦੀ ਸੀ, ਔਰ ਤੁਹਾਨੂੰ ਇੱਕ ਗਲੋਬਲ ਜਿਹੀ ਪਿਕਚਰ, ਜਿਹੜਾ ਬੱਚਾ ਸੋਸ਼ਲ ਸਟੱਡੀਜ਼ ਜਾਂ ਸਮਾਜਿਕ ਵਿਗਿਆਨ ਜਿਹਨੂੰ ਕਹਿੰਦੇ ਸੀ ਉਹ ਪੜ੍ਹ ਕੇ ਨਿਕਲਦਾ ਸੀ ਤਾਂ ਉਹਨੂੰ ਥੋੜਾ ਬਹੁਤ ਪਤਾ ਹੁੰਦਾ ਸੀ ਵੀ ਦੁਨੀਆ ਕਿੱਥੇ ਕੀ ਹੈ। ਔਰ ਅਮਰੀਕਨ ਕਿਉਂਕਿ ਅਪਰੋਚ ਵੀ ਇਹੀ ਰਹੀ ਹੈ ਕਿ ਜੀ ਵਰਲਡ ਇਜ਼ ਅ ਗਲੋਬਲ ਵਿਲੇਜ ਐਂਡ ਆਵਰ ਵਿਲੇਜ ਇਜ਼ ਦੈਟ ਗਲੋਬਲ ਵਿਲੇਜ। ਸੋ ਇੱਥੇ ਕੋਈ ਯੂਰਪੀਅਨ ਤਾਕਤਾਂ ਦਾ ਜਾਂ ਦੂਜਿਆਂ ਦਾ ਕੋਈ ਇਤਿਹਾਸ ਨਹੀਂ ਪੜ੍ਹਾਇਆ ਜਾਂਦਾ, ਕੋਈ ਵਰਲਡ ਹਿਸਟਰੀ, ਕੋਈ ਬਹੁਤ ਸਪੈਸ਼ਲ ਸਟੱਡੀਜ਼ ਜਾਂਦੇ ਨੇ ਉਹੀ ਪੜ੍ਹਦੇ ਨੇ। ਬਾਕੀਆਂ ਦੇ ਲਈ ਜਿਹੜਾ ਉਹ ਇਹਨਾਂ ਦਾ ਕਿੱਤਾ ਬੇਸਡ ਐਜੂਕੇਸ਼ਨ ਹੀ ਹੁੰਦੀ, ਇਸ ਲਈ ਬਹੁਤਿਆਂ ਨੂੰ ਦੂਸਰੇ ਇਸ ਮਾਮਲੇ 'ਚ ਬ੍ਰਿਟਿਸ਼ ਅੱਗੇ ਨੇ। ਉਹਨਾਂ ਨੇ ਤਾਂ ਸਾਰੇ ਅੱਧੀ ਦੁਨੀਆ ਦੇ ਰਾਜ ਕੀਤਾ ਹੋਇਆ, ਉਹ ਹਰ ਕਲਚਰ, ਹਰ ਲੈਂਗੁਏਜ, ਹਰ ਮਿਲਣ ਵਾਲਾ ਬੰਦਾ, ਤਹਿਜ਼ੀਬ ਉਹਦੀ ਨੁਆਂਸ ਨੂੰ ਸਮਝਦੇ ਨੇ। ਇਸ ਲਈ ਅਮਰੀਕਾ ਨੇ ਕਿਉਂ, ਹਾਂ ਇਹਨਾਂ 'ਚ ਮਾਚੋਪਨ ਜ਼ਰੂਰ ਹੈ ਕਿ ਵੀ ਦੌੜ ਕੇ ਜਾਣਗੇ ਅੱਗੇ, ਫਿਰ ਕਿਸੇ ਤੇ ਫਿਦਾ ਵੀ ਹੋ ਜਾਣਗੇ, ਤੇ ਜੇ ਕਾਊਬॉय ਟੈਂਡੈਂਸੀ ਵੀ ਆ ਜਾਂਦੀ ਹੈ, ਕੁੱਟ ਚਾੜਨ ਨੂੰ ਵੀ ਤਿਆਰ ਹੋ ਜਾਂਦੇ ਨੇ। ਲੇਕਿਨ ਇਸ ਲਈ ਇਹਨਾਂ ਦੀ ਫੋਰਨ ਪਾਲਿਸੀ ਦੇ ਐਲੀਮੈਂਟ ਦੇ ਵਿੱਚ ਬਹੁਤ ਵਾਰ ਧੱਗੜਸ਼ਾਹੀ ਜ਼ਿਆਦਾ ਸ਼ਾਮਲ ਹੈ, ਸੂਖਮਤਾ ਨਹੀਂ ਹੈ ਜਿਹੜੀ ਕਿ ਮਾਈਕਰੋ ਲੈਵਲ ਤੇ ਦੇਖਣ ਦੀ ਗੱਲ ਹੁੰਦੀ। ਇਹੀ ਕਾਰਨ ਹੈ, ਅਦਰਵਾਈਜ਼ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦਾ ਇੰਨਾ ਜ਼ਬਰਦਸਤ ਉਭਾਰ, ਇੰਨੀ ਵੱਡੀ ਇਕਨੋਮੀ, ਇੰਨੀ ਵੱਡੀ ਫੌਜੀ ਤਾਕਤ, ਕੋਰੀਆ 'ਚ ਕਿਉਂ ਫਸਦੇ ਜਾ ਕੇ, ਵੀਅਤਨਾਮ 'ਚ ਕਿਉਂ ਫਸਦੇ ਜੇ ਉੱਥੋਂ ਨਿਕਲੇ ਹੀ ਹੈ, ਸਾਊਥ ਅਮਰੀਕਾ 'ਚ ਕਿਊਬਾ ਦੇ ਮੁੱਦੇ ਤੇ ਆਲਮੋਸਟ ਨਿਊਕਲੀਅਰ ਵਾਰ ਦੇ ਕੰਢੇ ਤੇ ਲਿਆਏ। ਔਰ ਫਿਰ ਅਸੀਂ ਦੇਖਣੇ ਦੇ ਬਾਵਜੂਦ 9/11 ਤੋਂ ਬਾਅਦ, ਜਦੋਂ ਕਿ ਵੀਅਤਨਾਮ ਤੋਂ ਬਾਅਦ ਇਹਨਾਂ ਦੇ ਸਿਆਣੇ ਜਰਨੈਲਾਂ ਨੇ ਕਿਹਾ ਸੀ ਕਿ ਇੱਕ ਗੱਲ ਪੱਲੇ ਬੰਨ੍ਹ ਲਓ ਕਿ ਨੈਵਰ ਪੁੱਟ ਯੋਰ ਬੂਟਸ ਔਨ ਦਾ ਗਰਾਊਂਡ ਇਨ ਐਨੀ ਏਸ਼ੀਅਨ ਵਾਰ। ਵੀ ਜਿੱਥੇ ਤੁਹਾਡੇ ਨਾਲ ਹੈ ਹੀ ਨਹੀਂ ਲੋਕਾਈ, ਤੁਹਾਡੇ ਨਾਲ ਨਹੀਂ ਹੈ, ਹੌਸਟਿਲਿਟੀ ਔਰ ਟੈਰੇਨ। ਫਿਰ ਅਫਗਾਨਿਸਤਾਨ ਜਿਹੜਾ ਗ੍ਰੇਵਯਾਰਡ ਬਣਿਆ ਕਿ ਪ੍ਰੀਵੀਅਸ ਐਮਪਾਇਰਸ ਦਾ, ਔਰ ਤਾਜ਼ਾ 1979 ਸੋਵੀਅਤ ਯੂਨੀਅਨ ਦਾ, ਉੱਥੇ 18 ਸਾਲ ਤੋਂ ਜਾ ਕੇ ਅਮਰੀਕਨ ਵੜ ਗਏ। ਔਰ ਫਿਰ ਅਫਗਾਨਿਸਤਾਨ ਦੇ ਮਾਮਲੇ 'ਚ ਬਜਾਏ ਕਿ ਪਾਕਿਸਤਾਨ ਜਿਹਦੇ ਨਾਲ ਸੈਂਕੜਿਆਂ ਮੀਲ ਬਾਰਡਰ ਲੱਗਦਾ ਹੈ ਔਰ ਜਿਨ੍ਹਾਂ ਦਾ ਇੱਕ ਪੂਰਾ ਸੂਬਾ ਹੀ ਉਸ ਰੀਜਨ ਦੇ ਲੋਕਾਂ ਦਾ ਹੈ, ਜਿਨ੍ਹਾਂ ਦੇ ਜਿਹੜੇ ਕਬੀਲੇ ਅਫਗਾਨਿਸਤਾਨ 'ਚ ਕਰਦੇ ਨੇ, ਉਹਨਾਂ ਨੂੰ ਅਬੈਂਡਨ ਕਰਕੇ ਇੰਡੀਅਨਸ ਦੀ ਐਡਵਾਈਸ ਦੇ ਥੱਲੇ ਜਾਂ ਇਸੇ ਤਰ੍ਹਾਂ ਹੋਰ ਮੁੱਦਿਆਂ ਦੇ ਉੱਤੇ, ਉਹਦਾ ਹੀ ਨਤੀਜਾ ਸੀ ਕਿ ਅਮਰੀਕਾ ਜਿਹੜਾ ਇਹਦੇ ਬਾਵਜੂਦ, ਅਮਰੀਕਾ ਇੱਕ ਜੈਨਰਸ ਕੰਟਰੀ ਹੈ, ਉਹਦੇ ਥਲ ਕਿਤੇ ਵੀ ਹਿਊਮੈਨਿਟੇਰੀਅਨ ਏਡ ਦੀ ਗੱਲ ਹੋਏ ਉੱਥੇ ਪਹੁੰਚਦੇ ਨੇ। ਜਦੋਂ ਮਦਦ ਦੀ ਗੱਲ ਵੀ ਹੁੰਦੀ ਹੈ, ਕੋਈ ਇੱਦਾਂ ਕੈਸ਼ ਪੈਸੇ ਨਹੀਂ ਫੜਾਉਂਦਾ ਮਦਦ ਦੀ ਜਿਵੇਂ ਅਮਰੀਕਨ ਕਰਦੇ ਨੇ। ਲੇਕਿਨ ਇਹਦੇ ਬਾਵਜੂਦ ਹਰ ਪਾਸਿਓਂ ਕਿਉਂ ਦੇ ਗੈਟ ਦਾ ਐਗ ਔਨ देयर ਫੇਸ, ਕਿ ਹਰ ਪਾਸਿਓਂ ਆਂਡਾ ਹੀ ਕਿਉਂ ਵੱਜਦਾ ਉਹਨਾਂ ਨੂੰ, ਕਿਉਂਕਿ ਉਸ ਸਾਰੇ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ। ਔਰ ਸਾਊਥ ਏਸ਼ੀਆ ਦੇ ਮਾਮਲੇ 'ਚ ਭਾਰਤ ਨੇ ਖਾਸ ਤੌਰ ਤੇ ਮੁੰਬਈ ਹਮਲੇ ਦੀ ਆੜ ਦੇ ਵਿੱਚ ਹੋਰ ਵੀ ਜ਼ਿਆਦਾ 9/11 ਤੋਂ ਬਾਅਦ ਵੀ ਅਮਰੀਕਾ ਨੂੰ ਕਾਫੀ ਗੁੰਮਰਾਹ ਕੀਤਾ। ਪਰ ਜਦੋਂ ਤੱਕ ਫਿਰ ਇਹ ਹੁੰਦਾ ਵੀ ਅਮਰੀਕਾ ਨੂੰ, ਜਦੋਂ ਅਮਰੀਕਨਾਂ ਨੂੰ ਸਮਝ ਆਉਂਦੀ ਹੈ, ਫਿਰ ਇਹ ਉਹਨਾਂ ਦੇ ਪਿੱਛੇ ਵੀ ਪੈ ਜਾਂਦੇ ਨੇ ਵੀ ਅੱਛਾ ਸਾਨੂੰ ਵਰਤਿਆ ਜਾਂ ਸਾਡੇ ਨਾਲ ਇਹ ਕੀਤਾ। ਸੋ ਵਕਤੀ ਤੌਰ ਤੇ ਈਵਨ ਪਾਕਿਸਤਾਨ ਪ੍ਰਤੀ ਵੀ ਅਮਰੀਕਾ ਦੀ ਇਹ ਪਹੁੰਚ ਰਹੀ, ਪਰ ਜ਼ਾਹਿਰ ਹੈ ਅਮਰੀਕਾ ਲੰਬਾ ਵਕਤ, ਅਮਰੀਕਾ ਪਾਕਿਸਤਾਨ ਰਿਲੇਸ਼ਨਸ਼ਿਪ ਸੈਕੰਡ ਵਰਲਡ ਵਾਰ ਦੇ ਖਾਤਮੇ ਤੋਂ ਬਾਅਦ ਕੋਲਡ ਵਾਰ ਈਰਾ 'ਚ ਇੰਡੀਆ ਸੋਵੀਅਤ ਯੂਨੀਅਨ ਦੇ ਬਲੌਕ ਸੀ, ਪਾਕਿਸਤਾਨ ਅਮਰੀਕਾ ਦੇ ਬਲੌਕ ਸੀ। ਸੋ ਇਸ ਸਾਰੇ ਕੰਟੈਕਸਟ ਦੇ ਵਿੱਚ ਜਿਹੜੀ ਗੱਲ ਅਮਰੀਕਾ ਨੂੰ ਫਿਰ ਸਮਝ ਆਈ ਕਿ ਇਹ ਭਾਰਤ ਤਾਂ ਮੁਫਤ ਦੇ ਵਿੱਚ ਮੇਲਾ ਦੇਖਣਾ ਚਾਹੁੰਦਾ ਔਰ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਬਣਨਾ ਚਾਹੁੰਦਾ ਹੈ, ਇਹਨਾਂ ਦਾ ਨਹੀਂ। ਔਰ ਟਰੰਪ ਨੇ ਕਿਹਾ ਆਊਟ,
ਨਤੀਜੇ ਦੇ ਤੌਰ ਤੇ ਜਿਹੜਾ ਜ਼ਾਲਮੇ ਖਲੀਲਜ਼ਾਦ ਨੇ ਨੈਗੋਸ਼ੀਏਸ਼ਨ ਸ਼ੁਰੂ ਕੀਤੀ, ਪਾਕਿਸਤਾਨ ਦੀ ਮਦਦ ਤਾਲਿਬਾਨ ਦੇ ਨਾਲ, ਉਹਦੇ 7 ਰਾਉਂਡ ਮੁਕੰਮਲ ਹੋਏ ਔਰ ਫਾਈਨਲ ਰਾਉਂਡ ਜਿਹੜਾ ਬੀਜਿੰਗ ਦੇ ਵਿੱਚ ਹੋਇਆ ਉਹਦੇ ਵਿੱਚ ਅਮਰੀਕਾ, ਰਸ਼ੀਆ, ਚਾਈਨਾ, ਪਾਕਿਸਤਾਨ ਔਰ ਅਫਗਾਨਿਸਤਾਨ ਇਹ ਸਾਰੇ ਔਰ ਇੰਡੀਆ ਆਊਟ। ਔਰ ਨਾਲ ਦੀ ਨਾਲ ਤੁਸੀਂ ਦੇਖੋ ਕਿ ਜਿਹੜੇ ਇੰਡੀਆ ਦੇ ਐਕਸਪਰਟ ਉਸ ਪਾਸੇ ਆਪਣੇ ਆਪ ਨੂੰ ਸਾਊਥ ਏਸ਼ੀਆ ਦੇ, ਉਹਨਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਕਿ ਅਮਰੀਕਾ ਕਿ ਇੰਡੀਆ ਅਫਗਾਨਿਸਤਾਨ ਦੀ ਗੇਮ ਤੋਂ ਹੀ ਬਾਹਰ ਹੈ। ਕਿੱਥੇ ਇਹ ਸਮਝਦੇ ਸੀ ਕਿ ਸਾਨੂੰ ਬਿਗ ਚੰਕ ਮਿਲੇਗਾ, ਇਧਰੋਂ ਅਸੀਂ ਪਾਕਿਸਤਾਨ ਨੂੰ ਈਸਟ ਵੱਲੋਂ ਤਾਂ ਡੀਸਟੈਬਲਾਈਜ਼ ਕਰਨ ਦੇ ਲਈ ਕਰ ਹੀ ਰਹੇ ਹੈ, ਕਦੇ ਕੋਈ ਬੰਬਰ ਵਿੱਚ ਵਾੜ ਦਿੱਤਾ, ਕੋਈ ਹੋਰ ਕਰ ਦਿੱਤਾ। ਉਹਨਾਂ ਨੂੰ ਲੱਗਾ ਕਿ ਅਫਗਾਨਿਸਤਾਨ ਸਾਡਾ ਫਰੈਂਡਲੀ ਹਕੂਮਤ ਬਣ ਰਹੀ ਹੈ, ਉਹਦੇ ਰਾਹੀਂ ਪਾਕਿਸਤਾਨ ਦੀ ਜਿਹੜੀ ਥੋੜੀ ਬਹੁਤ ਸਟ੍ਰੈਟੇਜਿਕ ਡੈਪਥ ਅਫਗਾਨਿਸਤਾਨ ਵੱਲ ਹੈ ਉਹ ਇਧਰੋਂ ਇਹਨਾਂ ਨੂੰ ਮੋੜ ਕੇ ਔਰ ਅਲਟੀਮੇਟਲੀ ਇਹਨਾਂ ਦਾ ਅਸੀਂ ਖਾਤਮਾ ਕਰਾਂਗੇ। ਪਰ ਇਧਰ ਜਿਹੜੀਆਂ ਨੇ ਜਿਹੜੀ ਰਿੱਧੀ ਖੀਰ ਤੇ ਬਣ ਗਿਆ ਦਲੀਆ, ਨਹੀਂ ਇਹਨਾਂ ਦਾ ਹਲਵਾ ਕਿਸਮਤ ਦੇ ਬਲੀਆ। ਸੋ ਇਹ ਇਧਰੋਂ ਕਿਸਮਤ ਦੇ ਬਲੀ ਨਹੀਂ ਸਾਬਤ ਹੋਏ। ਨਤੀਜੇ ਦੇ ਤੌਰ ਤੇ ਇਹ ਇੱਕ ਬਹੁਤ ਵੱਡਾ, ਅਜੇ ਤੱਕ ਵੀ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਔਰ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਅੱਗੋਂ ਐਕਸਪਰਟ ਨੇ ਉਹਨਾਂ ਦਾ ਇਹ ਫੀਅਰ ਕਿ ਵੀ ਇਹ ਹੁਣ ਉਹ ਤਾਲਿਬਾਨ ਜੋ ਮਰਜ਼ੀ ਕੇ ਹੈ ਤਾਂ ਪਸ਼ਤੂਨ ਨੇ, ਪਠਾਨ ਨੇ, ਕਿ ਵੀ ਜਦੋਂ ਇਧਰੋਂ ਵਿਹਲੇ ਹੋ ਗਏ ਅਮਰੀਕਾ ਨਿਕਲ, ਫਿਰ ਉਹਨਾਂ ਨੇ ਕੀ ਕਰਨਾ, ਦੂਜੇ ਪਾਸੇ ਤਾਂ ਨਹੀਂ ਜਾਣਾ ਉਹਨਾਂ ਨੇ ਉਜ਼ਬੇਕਿਸਤਾਨ, ਤਾਜ਼ਿਕਸਤਾਨ ਜਾਂ ਮਾਸਕੋ ਵੱਲ। ਇਹੀ ਰਸਤਾ ਕਸ਼ਮੀਰ ਡੀਕ ਰਿਹਾ ਕਿ ਵੀ ਆਓ ਜੀ ਆ ਕੇ ਜਿਹੜਾ ਆਪਣੇ ਜ਼ੋਰ ਦਿਖਾਓ। ਸੋ ਉਹਨਾਂ ਨੂੰ ਲੱਗਾ ਵੀ ਇਕੱਲੇ ਕਸ਼ਮੀਰੀ ਕਾਬੂ ਨਹੀਂ ਆ ਰਹੇ ਔਰ ਜੇ ਇਹ ਗੱਲ ਵੀ ਹੋ ਗਈ ਕੀ ਹੋਏਗਾ। ਸੋ ਕਿੱਥੇ ਤਾਂ ਉਹ ਵੱਡਾ ਇੱਕ ਵਿੱਚੋਂ ਰਿਵਾਰਡ ਕੱਢਣਾ ਚਾਹੁੰਦੇ ਸੀ ਮੁਫਤ ਦਾ, ਤੇ ਕਿੱਥੇ ਉਹਨਾਂ ਨੂੰ ਹੁਣੇ ਫਿਕਰ ਹੈ ਵੀ ਜਿਹੜਾ ਉਹਨਾਂ ਦੇ ਝੋਲੇ 'ਚ ਉਹ ਵੀ ਖੋ ਕੇ ਲੈ ਜਾਣਾ। ਸੋ ਇਹ ਅਜੇ ਤੱਕ ਇਸ ਪਾਰਟ ਦਾ ਜਿਹੜੇ ਜਿਹਨੂੰ ਕਹਿੰਦੇ ਨੇ ਕਿ ਦੇ ਵਰ ਲਿਕਿੰਗ देयर ਵੂੰਡਸ, ਉਹਨਾਂ ਨੂੰ ਜ਼ਖਮਾਂ ਨੂੰ ਜੀਭ ਦੇ ਨਾਲ ਚੱਟ ਰਹੇ ਸੀ ਕਿ ਉਧਰੋਂ ਟ੍ਰੇਡ ਵਾਰ ਇਹਨਾਂ ਨੇ ਸਮਝਿਆ ਚਲੋ ਅਮਰੀਕਾ ਤੇ ਚਾਈਨਾ ਫਸੇ ਹੋਏ ਨੇ, ਬਹੁਤ ਅਮਰੀਕਾ ਦੀ ਤਾਰੀਫ ਔਰ ਚਾਈਨਾ ਦੇ ਖਿਲਾਫ ਆਪਣੇ ਆਪ ਨੂੰ ਪੇਸ਼ ਕਰ ਰਹੇ ਸੀ ਕਿ ਸਾਨੂੰ ਵਰਤੋ। ਲੇਕਿਨ ਹੋਇਆ ਇਹ ਕਿ ਵੀ ਅਮਰੀਕਾ ਨੇ ਨਾਲ ਦੀ ਨਾਲ ਇਹਨਾਂ ਨੂੰ ਕਿਹਾ ਕਿ ਇੰਡੀਆ ਟੈਰਿਫ ਕਿੰਗ, ਮੋਦੀ ਔਰ ਦੂਜਾ ਕਹਿੰਦਾ ਖੁਸ਼ ਹੈ, ਉਹਨਾਂ ਨੇ ਕਿਹਾ ਜੀ ਇਹ ਬੰਦ ਕਰੋ ਟੈਰਿਫ, ਅਦਰਵਾਈਜ਼ ਅਸੀਂ ਜਿਹੜਾ ਉਹ ਤੁਹਾਨੂੰ ਜਿਹੜਾ ਸਪੈਸ਼ਲ ਫੇਵਰ 70s ਦੇ ਐਕਟ ਥੱਲੇ ਦਿੱਤੀ ਹੈ ਕਿ ਤੁਹਾਨੂੰ ਟੈਰਿਫ ਨਹੀਂ ਲੱਗਦਾ, ਤੁਹਾਡੀਆਂ ਚੀਜ਼ਾਂ ਤੋਂ ਸਭ ਤੇ ਲੱਗੇਗਾ। ਉਹਨਾਂ ਨੇ ਲਾਤਾ। ਇੰਡੀਆ ਨੇ ਵੀ ਉਹ ਜਿਹੜਾ ਆਪਣਾ ਦਿਖਾਇਆ ਜੀ ਅਸੀਂ ਵੀ ਤੁਹਾਡੇ ਬਦਾਮਾਂ ਤੇ ਲਾ ਦੇਾਂਗੇ, ਤੁਹਾਡੇ ਅਖਰੋਟ ਦੀਆਂ ਗਰੀਆਂ ਤੇ ਲਾ ਦੇਾਂਗੇ, ਸੇਬਾਂ ਤੇ ਲਾ ਦੇਾਂਗੇ। ਸੋ ਉਹ ਵੀ ਜਿਹੜਾ ਸੀ ਇਹਨਾਂ ਦੇ ਲਈ ਜਿਹੜਾ ਇੱਕ ਇਸ ਕਿਸਮ ਦਾ ਪਾਰਟ ਸ਼ੁਰੂ ਹੋ ਗਿਆ ਜਿਹੜਾ ਇਹਨਾਂ ਦੇ ਕੰਟਰੋਲ 'ਚ ਨਹੀਂ ਸੀ, ਕਿਉਂਕਿ ਅਲਟੀਮੇਟਲੀ ਅਮਰੀਕਾ। ਲੇਕਿਨ ਇਸ ਸਭ ਦੇ ਨਾਲ ਜਿਹੜੀ ਸਭ ਤੋਂ ਵੱਡੀ ਮੈਂ ਸਮਝਦਾ ਕਿ ਹੁਣ ਤੀਸਰੀ ਚਪੇੜ ਸਾਈਮਲਟੇਨੀਅਸਲੀ ਪਈ ਇੰਡੀਆ ਨੂੰ। ਇਹ ਇਕੱਲੀ ਚਪੇੜ ਹੀ ਨਹੀਂ ਹੈ, ਇਹਦੇ ਲਈ ਮੈਂ ਲਫ਼ਜ਼ ਬੌਂਬ ਸ਼ੈਲ ਇਸਤੇਮਾਲ ਕੀਤਾ ਹੈ ਕਿ ਵੀ ਇਹ ਅਸਮਾਨੀ ਬਿਜਲੀ ਦੀ ਤਰ੍ਹਾਂ ਬਣ ਕੇ ਇਹਨਾਂ ਤੇ ਡਿੱਗਿਆ। ਹੁਣ ਇਹਨਾਂ ਨੇ ਤਾਂ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਔਰ ਦਹਿਸ਼ਤਗਰਦੀ ਦੀ ਮਾਂ ਔਰ ਜਿੰਨੀਆਂ ਕਨਵੈਨਸ਼ਨਸ ਪਿਛਲੇ ਪੀਰੀਅਡ 'ਚ ਹੋਈਆਂ, ਸਾਰਕ ਨੂੰ ਤਾਂ ਵੈਸੇ ਹੀ ਭੋਗ ਪਾਤਾ ਇਹਨਾਂ ਨੇ, ਉਹ ਤਾਂ ਹੋਣ ਹੀ ਨਹੀਂ ਦੇਣ ਵਾਂਗ ਕਰਦੇ ਨੇ। ਪਰ ਹਾਰਟ ਆਫ ਏਸ਼ੀਆ ਕਾਨਫਰੰਸ ਹੋਏ, ਬ੍ਰਿਕਸ ਹੋਏ, ਉਹਦੇ 'ਚ ਪਾਕਿਸਤਾਨ ਦਾ ਮੁੱਦਾ ਹਮੇਸ਼ਾ ਟੈਰਰਿਜ਼ਮ ਐਂਡ ਜਦੋਂ ਵੀ ਕਿਸੇ ਨੇ ਗੱਲਬਾਤ ਲਈ ਇਮਰਾਨ ਖਾਨ ਇੰਨੀ ਜਿਹੜਾ ਰੀਜ਼ਨੇਬਲੀ ਉਹਨੇ ਹਮੇਸ਼ਾ ਹੀ ਪਹੁੰਚ ਕੀਤੀ ਕਿ ਵੀ ਤੁਸੀਂ ਇਹ ਕੰਮ ਨਾ ਕਰੋ। ਅਲਟੀਮੇਟਲੀ ਗੱਲਬਾਤ ਹੀ ਹੱਲ ਹੁੰਦਾ ਹੈ ਮਸਲੇ ਦਾ। ਨਹੀਂ ਟੈਰਰਿਜ਼ਮ ਐਂਡ ਟਾਕਸ ਕਾਂਟ ਗੋ ਟੂਗੈਦਰ। ਉਹਨਾਂ ਨੇ ਜਦੋਂ ਗੱਲ ਜਿਹੜੀ ਹੈ ਗੱਲਬਾਤ ਦੀ ਕਰਨੀ, ਇਹਨਾਂ ਨੇ ਕ੍ਰਾਸ ਬਾਰਡਰ ਟੈਰਰਿਜ਼ਮ ਦਾ ਰੌਲਾ ਪਾ ਦੇਣਾ। ਪਰ ਮੈਂ ਸਮਝਦਾ ਵੀ ਬਹੁਤ ਸਬਰ ਰੱਖਿਆ ਪਾਕਿਸਤਾਨ ਨੇ ਔਰ ਇਹ ਉਹਨਾਂ ਦੀ ਇੱਕ ਵੱਡੀ ਡਿਪਲੋਮੈਟਿਕ ਵਿਕਟਰੀ ਕਿ ਅਲਟੀਮੇਟਲੀ ਜੇ ਅਮਰੀਕਾ ਨੇ ਅਫਗਾਨਿਸਤਾਨ ਐਗਜ਼ਿਟ ਪਾਲਿਸੀ ਦੇ ਵਿੱਚ ਪਾਕਿਸਤਾਨ ਦੀ ਮਦਦ ਲੈ ਕੇ ਪਾਕਿਸਤਾਨ ਨੂੰ ਨਵਾਜਿਆ ਔਰ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੂੰ ਅਮਰੀਕਾ ਵਿਜ਼ਿਟ ਦੇ ਲਈ ਕਿਹਾ, ਔਰ ਅਸੀਂ ਕੱਲ ਜ਼ਿਕਰ ਕੀਤਾ ਸੀ ਔਰ ਕੱਲ ਦਾ ਸੈਗਮੈਂਟ ਬਹੁਤ ਸਾਡੇ ਦਰਸ਼ਕਾਂ ਵੱਲੋਂ ਸਰਾਹਿਆ ਗਿਆ ਔਰ ਜਿਹੜਾ 15,000 ਦੇ ਕਰੀਬ ਉਹਦੇ ਵਿਊਅਰ ਨੇ ਇਕੱਲੇ YouTube ਦੇ ਉੱਤੇ, 300 ਤੋਂ ਜ਼ਿਆਦਾ ਮੈਸੇजेस ਨੇ ਔਰ ਫੇਸਬੁੱਕ ਔਰ ਦੂਸਰੇ ਮਿਲਾ ਕੇ ਹੋਰ ਵੀ ਬਿਗ ਨੰਬਰ। ਸੋ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਆਪਣੇ ਦਰਸ਼ਕਾਂ ਦਾ। ਪਰ ਇਸ ਸਾਰੇ ਦੇ ਵਿੱਚ ਇੱਕ ਗੱਲ ਜਿਹੜੀ ਇਮਰਾਨ ਖਾਨ ਹੋਰਾਂ ਦੀ ਵਿਜ਼ਿਟ ਨੂੰ ਲੈ ਕੇ ਅਸੀਂ ਕੀਤੀ ਸੀ ਕਿ ਵੀ ਕਿਵੇਂ ਇਮਰਾਨ ਖਾਨ ਨੇ ਗ੍ਰੇਸਫੁਲੀ ਇਸ ਸਾਰੇ ਨੂੰ ਬਿਹੇਵ ਕੀਤਾ, ਕੋਈ ਇਨਫੀਰੀਅਰਿਟੀ ਕੰਪਲੈਕਸ ਨਹੀਂ ਦਿਖਾਇਆ, ਟਰੰਪ ਦੇ ਨਾਲ ਗੱਲਬਾਤ ਵੇਲੇ ਵੀ ਆਪਣਾ ਸਟੈਂਸ ਰੱਖਿਆ
ईरान ਦੇ ਮੁੱਦੇ ਦੇ ਉੱਤੇ ਵੀ ਕੋਈ ਉਹਨਾਂ ਦੇ ਨਾਲ ਟਕਰਾਅ ਦੀ ਲਾਈਨ ਨਾ ਰੱਖੋ। ਜਿਹੜਾ ਪੀਸ ਸਟੱਡੀਜ਼ ਇੰਸਟੀਚਿਊਟ ਹੈ ਉਸ 'ਚ ਵੀ ਬੜੀ ਬੋਲਡਲੀ ਇਸ ਲਾਈਨ ਨੂੰ ਲਿਆ ਜੀ। ਔਰ ਇਸ ਸਾਰੇ ਦੇ ਨਾਲ ਇਸ ਸਾਰੇ ਚੋਂ ਜਿਹੜਾ ਇੱਕ ਵੱਡਾ ਬੋਨਸ ਨਿਕਲਿਆ ਉਹ ਸੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਕਿ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾ ਰਹੇ ਸੀ, ਉਹਨਾਂ ਨੇ ਬੰਬਸ਼ੈਲ ਛੱਡਿਆ ਕਿ 2 ਹਫ਼ਤੇ ਪਹਿਲਾਂ ਜਾਪਾਨ ਦੇ ਵੀ, ਉਹਨਾਂ ਨੇ ਸ਼ਾਇਦ ਤਾਂ ਨਹੀਂ ਕਿਹਾ ਪਰ ਜ਼ਾਹਰ ਹੈ ਕਿ ਜਾਪਾਨ ਦਾ ओसाका जिथे कि ये इन्हां दी कॉन्फ्रेंस हुई सी साइड लाइन, तो उन्होंने कहा जी मोदी ने मैनू कहा कि भी की तुसी आर्बिट्रेशन मीडिएशन ये दोनों लफ्ज ट्रंप ने इस्तेमाल किए, उहदे लई तैयार हो? उन्होंने कहा जी कित्थे? उन्होंने कहा जी कश्मीर। और यही कह के ट्रंप ने कहा उहदे बारे इमरान खान वाल देख के कि भी जे तुहानू दोनों राजी होवो तो मैं तैयार है, आई एम रेडी। उन्होंने कहा जी जे तुसी इवें करोगे तो 1 बिलियन क्वार्टर मिलियन ਜਿਹੜਾ ਹੈ ਉਹ ਲੋਕਾਂ ਦੇ ਕੁਆਟਰ ਬਿਲੀਅਨ ਜਿਹੜਾ 1.25 ਬਿਲੀਅਨ ਲੋਕਾਂ ਦੀਆਂ ਅਸੀਸਾਂ ਲੈਣ ਦੇ ਬਰਾਬਰ ਹੋਏਗਾ ਜੀ। ਹੁਣ ਇਹ ਇੰਨੀ ਵੱਡੀ ਗੱਲ ਸੀ ਕਿ ਵੀ ਕਿੱਥੇ ਤਾਂ ਇਹ ਪਾਕਿਸਤਾਨ ਨੂੰ ਕਸ਼ਮੀਰ ਇਸ਼ੂ ਨੂੰ ਮੰਨਣ ਨੂੰ ਹੀ ਤਿਆਰ ਨਹੀਂ, ਭਾਰਤ ਮਾਤਾ ਕਾ ਟੂਟ ਅੰਗ ਅਭਿੰਗ ਅੰਗ, ਔਰ ਪਤਾ ਨਹੀਂ ਕਿੱਥੇ ਟਰੰਪ ਨੂੰ ਕਹਿ ਰਹੇ ਨੇ ਜੀ ਗੱਲਬਾਤ ਤੋਰੋ। ਹੁਣ ਇਸ ਨੇ ਉੱਥੇ ਵੀ ਬੈਕਫੁੱਟ ਤੇ ਲੈ ਆਂਦਾ ਸਾਰਿਆਂ ਨੂੰ। ਬਿਲਕੁਲ ਪਾਰਲੀਮੈਂਟ ਦੇ ਵਿੱਚ ਭਾਰਤੀ ਲੋਕ ਸਭਾ ਸੈਸ਼ਨ ਚੱਲ ਰਿਹਾ ਹੈ, ਜੈ ਕਿਸ਼ਨ ਜਿਹੜਾ ਜੈ ਸ਼ੰਕਰ ਫੋਰਨ ਮਿਨਿਸਟਰ ਬਣਾਇਆ ਹੈ, ਅਮਿਤ ਸ਼ਾਹ, ਰਾਜਨਾਥ ਸਿੰਘ, ਆਪੋਜੀਸ਼ਨ ਵੀ ਭੁੜਕ ਰਹੀ ਹੈ, ਰਾਹੁਲ ਗਾਂਧੀ ਵੀ, ਦੂਜੇ ਵੀ, ਹਰ ਇੱਕ ਨੂੰ ਮੌਕਾ ਮਿਲਦਾ ਹੈ। ਇਹ ਸਾਰਾ ਅਜੇ ਤੱਕ ਵੀ ਮੋਦੀ ਨੇ ਕੋਈ ਟਵੀਟ ਜਾਂ ਜਵਾਬ ਨਹੀਂ ਦਿੱਤਾ। ਅਮਰੀਕਨ ਸਟੇਟ ਡਿਪਾਰਟਮੈਂਟ ਨੇ ਵੀ ਉਹਨੂੰ ਕੋਈ ਟਰੰਪ ਦੀ ਗੱਲ ਨੂੰ ਕੱਟਿਆ ਨਹੀਂ। ਉਹਨਾਂ ਨੇ ਕਿਹਾ ਜੀ ਹਾਂ ਕਰ ਲਓ ਬਾਇਲੈਟਰਲ, ਪਰ ਅਸੀਂ ਈਵਨ ਉਸ ਨੂੰ ਫੈਸਿਲਿਟੇਟ ਕਰਨ ਦੇ ਲਈ ਅਮਰੀਕਾ ਦੀਆਂ ਸਰਵਿਸਿਜ਼ ਹਾਜ਼ਰ ਨੇ। ਹੁਣ ਇਹ ਸਾਰੀ ਜਿਹੜੀ ਹੈ ਇਹ ਵਿਕਟਰੀ ਮੈਂ ਸਮਝਦਾ ਬਹੁਤ ਵਾਰ ਇਹ ਰੱਬ ਵੱਲੋਂ ਹੀ ਹੁੰਦਾ ਹੈ ਕਿ ਐਸਾ ਮੌਕਾ ਬਣਦਾ, ਔਰ ਕਸ਼ਮੀਰੀ ਜਿਹੜੇ ਕਿ ਦਿਨ ਰਾਤ ਕੁਰਬਾਨੀ ਕਰ ਰਹੇ ਨੇ ਆਜ਼ਾਦੀ ਦੇ ਲਈ, ਖੂਨ ਡੋਲ ਰਹੇ ਨੇ, ਉਹਨਾਂ ਦੀ ਆਵਾਜ਼ ਆਲ ਆਫ ਏ ਸਡਨ ओवल ऑफिस ਦੇ ਵਿੱਚ ਵਾਈਟ ਹਾਊਸ ਤੇ ਸੁਣੀ ਗਈ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ, ਪਰ ਇਸ ਗੱਲ ਦਾ ਵੀ ਧਿਆਨ ਰਹੇ ਇਸ ਦੇ ਨਾਲ ਨਾਲ ਕਿ ਅਲਟੀਮੇਟਲੀ ਇਹ ਸਾਰੇ ਜਿਹੜੀਆਂ ਨੇ ਇਸ ਚੋਂ ਭਾਰਤ ਜ਼ਰੂਰ ਨਮੋਸ਼ੀ ਵੀ ਹੋਈ ਹੈ, ਉਹਨਾਂ ਦੀ ਇੱਕ ਡਿਪਲੋਮੈਟਿਕ ਡਿਫੀਟ ਵੀ ਹੈ। ਔਰ ਇਮਰਾਨ ਖਾਨ ਜਿਹੜੇ ਕਿ ਹੁਣ ਵਾਪਸ ਇਸਲਾਮਾਬਾਦ ਪਹੁੰਚ ਚੁੱਕੇ ਨੇ, ਉਹਨਾਂ ਦਾ ਲਾਈਕ ਏ ਹੀਰੋ ਉੱਥੇ ਵੈਲਕਮ ਹੋਇਆ, ਲਾਈਕ ਏ ਹੀਰੋ ਉਹਨਾਂ ਨੂੰ ਜਿਹੜਾ ਵਡਿਆਇਆ ਗਿਆ ਕਿ ਵੀ ਉਹਨਾਂ ਨੇ ਆਪਣੇ ਮੁਲਕ ਦਾ ਪ੍ਰਾਈਡ ਵੀ ਰੱਖਿਆ, ਉਸ ਫਰਮ ਫੁਟਿੰਗ ਤੇ ਗੱਲ ਵੀ ਕੀਤੀ। ਔਰ ਉਹਨਾਂ ਨੂੰ ਕਿਹਾ ਜੀ ਠੀਕ ਹੈ ਤਾਲਿਬਾਨ ਦੇ ਨਾਲ ਅਸੀਂ ਜਿਹੜਾ ਗੱਲਬਾਤ ਨੂੰ ਹੋਰ ਵੀ ਇਨੀਸ਼ੀਏਟ ਕਰਦੇ ਹਾਂ, ਔਰ ਆਪਣੇ ਨਾਲ ਜਿਵੇਂ ਫੌਜੀ ਚੀਫ, ISI ਚੀਫ ਸਾਰੇ ਸੀ, ਅਸੀਂ ਇਸ ਤੇ ਗੱਲਬਾਤ ਕੀਤੀ ਸੀ। ਔਰ ਅੱਜ ਵੀ ਸਲੀਮ ਮਲਕ ਸਾਡੇ ਸਟੂਡੀਓ 'ਚ ਆਏ ਹੋਏ ਨੇ, ਔਰ ਸਾਡੇ ਪ੍ਰੋਗਰਾਮ ਤੋਂ ਅੱਧਾ ਘੰਟਾ ਬਾਅਦ, ਕਿਉਂਕਿ 9 ਵਜੇ ਪ੍ਰੋਗਰਾਮ ਖਤਮ ਹੁੰਦਾ ਹੈ, 9 ਤੋਂ 9:30 TV 84 ਦਾ ਨਿਊਜ਼ ਬੁਲੇਟਿਨ ਹੁੰਦਾ ਹੈ, 9:30 ਤੋਂ 10:30 1 ਘੰਟਾ ਪੈਨਲ ਡਿਸਕਸ਼ਨ ਹੋਏਗੀ। ਪਲਕ ਸਾਹਿਬ ਦੇ ਨਾਲ ਮੈਂ ਹੋਵਾਂਗਾ, ਔਰ ਅਸੀਂ ਜਿਹੜੇ ਖਾਸ ਤੌਰ ਤੇ ਇਮਰਾਨ ਖਾਨ ਦੀ ਵਿਜ਼ਿਟ ਦੇ ਕਿਹੜੇ ਫਾਈਨਰ ਪੁਆਇੰਟਸ ਨੇ, ਕਿੱਥੇ ਪੋਜ਼ਿਟਿਵਿਟੀ ਹੈ, ਕਿੱਥੇ ਕੋਈ ਕਮਜ਼ੋਰ ਨੁਕਤਾ ਹੈ, ਉਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਪਰ ਮੈਂ ਇਹ ਮਹਿਸੂਸ ਕਰਦਾ ਕਿ ਵੀ ਇਹ ਇੱਕ ਬਹੁਤ ਹੀ ਪੋਜ਼ਿਟਿਵ ਗੱਲ ਜਿਹੜਾ ਕਸ਼ਮੀਰ ਦੇ ਮੁੱਦੇ ਦਾ ਹਾਈਲਾਈਟ ਹੋਣਾ ਹੋਇਆ। ਔਰ ਹੁਣ ਇੰਡੀਅਨਸ ਨੂੰ ਉਹਨਾਂ ਦੇ ਮਿਨਿਸਟਰ ਜਾਂ ਰੂਲਿੰਗ ਗਵਰਨਮੈਂਟ ਤਾਂ ਵੈਸੇ ਹੀ ਇਹ ਸਾਰੇ ਬੰਬਸ਼ੈਲ ਦੇ ਨਾਲ ਅਜੇ ਤੱਕ ਬੰਬਸ਼ੈਲ ਸ਼ੌਕ 'ਚ ਨੇ, ਲੇਕਿਨ ਉਹਨਾਂ ਦੇ ਜਿਹੜਾ ਮੀਡੀਆ ਜਿਹੜਾ ਕਿ ਅਲਟੀਮੇਟਲੀ ਗੋਦੀ ਮੀਡੀਆ, ਉਹ ਕਿਵੇਂ ਇਸ ਸਾਰੇ ਚੋਂ ਜਿਹਨੂੰ ਕਹਿੰਦੇ ਨੇ ਟਰਾਈ ਟੂ ਗਿਗਲ ਆਊਟ ਕਿਵੇਂ ਨਿਕਲਣਾ ਚਾਹੁੰਦੇ ਨੇ। ਟ੍ਰਿਬਿਊਨ ਦਾ ਐਡੀਟੋਰੀਅਲ ਇਹ ਅੱਜ ਹੈ ਇਸ ਦੇ ਉੱਤੇ, ਐਨਗੇਜਿੰਗ ਵਿਦ ਟਰੰਪ, ਹਿਜ਼ ਓਨ ਮੈਨ, ਹਿਜ਼ ਓਨ ਰੂਲਸ ਐਂਡ ਦੈਟ ਇਜ਼ ਨਾਟ ਚੇਂਜਿੰਗ। ਹੁਣ ਅਸਲੀ ਗੱਲ ਕਰਨ ਦੀ ਥਾਂ ਤੇ ਕਿ ਵੀ ਜੇ ਮੋਦੀ ਨੇ ਨਹੀਂ ਕਿਹਾ ਕਿ ਮੀਡੀਏਸ਼ਨ ਜਾਂ ਆਰਬਿਟ੍ਰੇਸ਼ਨ ਕਰੋ ਤਾਂ ਕਿਆ ਕੀ ਹੈ ਇਹ ਦੱਸ ਦਿਓ। ਕਿਤੇ ਤਾਂ ਕਸ਼ਮੀਰ ਦੀ ਗੱਲ ਹੋਈ, ਉਹਨੂੰ ਸੁਪਨਾ ਤਾਂ ਆਇਆ ਨਹੀਂ, 1-to-1 ਮੀਟਿੰਗ ਹੈ, ਜਾਂ ਉਸ ਦੇ ਵਿੱਚ ਮੋਦੀ ਦੀ ਅੰਗਰੇਜ਼ੀ ਨੇ ਵਕਤ ਪਾਤਾ, ਕੀ ਹੋ ਗਿਆ। ਲੇਕਿਨ ਹੁਣ ਇਹ ਕਹਿ ਰਹੇ ਨੇ ਜੀ ਇਹ ਜਿਹੜਾ ਟਰੰਪ ਦੇ ਨਾਲ ਗੱਲ ਕਰਨ ਲੱਗੇ ਧਿਆਨ ਰੱਖੋ, ਇਹ ਆਪਣੀ ਕਿਸਮ ਦਾ ਬੰਦਾ ਹੈ, ਹਿਜ਼ ਓਨ ਮੈਨ, ਹਿਜ਼ ਓਨ ਰੂਲ, ਇਹਦੇ ਕਾਨੂੰਨ ਵੀ ਆਪਣੇ ਹੀ ਨੇ, ਐਂਡ ਦੈਟ ਇਜ਼ ਨਾਟ ਚੇਂਜਿੰਗ। ਵੀ ਇਹਨੇ ਨਹੀਂ ਬਦਲਣਾ। ਮਤਲਬ ਇਹ ਹੈ ਕਿ ਆਪਣਿਆਂ ਨੂੰ ਸਲਾਹ ਦੇ ਰਹੇ ਨੇ ਕਿ ਕੀ ਕਹਿ ਕੇ ਆ ਗਿਆ ਭਾਈ, ਉਹ ਉੱਥੇ ਤਾਂ ਗੱਲ ਹੋਰ ਦੀ ਹੋਰ ਹੋ ਗਈ, ਔਰ ਉਹਦੇ 'ਚ
ਕਹਿ ਰਿਹਾ ਕਿ ਜੀ ਇਹ ਆਪੋਜੀਸ਼ਨ ਮੈਂਬਰਾਂ ਨੇ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਇਸ਼ੂ ਨੂੰ ਚੁੱਕਿਆ ਤੇ ਜਦੋਂ ਅਮਿਤ ਸ਼ਾਹ ਜਿਹੜਾ ਚੇਅਰਮੈਨ ਹੈ ਰਾਜ ਸਭਾ ਦਾ ਵੈਂਕਈਆ ਨਾਇਡੂ, ਇਹ ਪਹਿਲਾਂ ਬੀਜੇਪੀ ਦਾ ਪ੍ਰੈਜ਼ੀਡੈਂਟ ਸੀ, ਉਹ ਕਹਿੰਦਾ ਯੂ ਹੈਵ ਮੋਰ ਕੌਨਫੀਡੈਂਸ ਇਨ ਦਾ ਅਮਰੀਕਨ ਪ੍ਰੈਜ਼ੀਡੈਂਟ ਦੈਨ ਇੰਡੀਆਜ਼ ਫੋਰਨ ਮਿਨਿਸਟਰ। ਉਹਨੇ ਹੁਣ ਕਿਉਂਕਿ ਇੰਡੀਅਨ ਫੋਰਨ ਮਿਨਿਸਟਰ ਨੇ ਕਿਹਾ ਨਹੀਂ ਇਹ ਹੋਈ ਨਹੀਂ ਗੱਲ ਕਿ ਉਹ ਹੁਣ ਵੈਂਕਈਆ ਨਾਇਡੂ ਕਹਿ ਰਿਹਾ ਕਿਉਂਕਿ ਰਾਜ ਸਭਾ ਦੀ ਕਾਰਵਾਈ ਨੂੰ ਵਾਈਸ ਪ੍ਰੈਜ਼ੀਡੈਂਟ ਜਿਹੜਾ ਪ੍ਰੀਜ਼ਾਈਡ ਕਰਦਾ, ਕਹਿੰਦੇ ਤੁਹਾਡਾ ਆਪਣੇ ਫੋਰਨ ਮਿਨਿਸਟਰ ਤੇ ਯਕੀਨ ਹੀ ਨਹੀਂ, ਤੁਸੀਂ ਉਹਦੇ ਤੇ ਯਕੀਨ ਕਰਦੇ ਹੋ, ਉਹਨਾਂ ਨੂੰ ਤਾਂ ਤੁਹਾਡੇ ਕਿਸੇ ਦਾ ਵੀ ਯਕੀਨ ਨਹੀਂ। ਲੋਕਾਂ ਨੂੰ ਇਹ ਹੈ ਕਿ ਟਰੰਪ ਜੋ ਮਰਜ਼ੀ 2 ਹਫ਼ਤੇ ਦੀ ਗੱਲ ਨੂੰ ਨਹੀਂ ਭੁੱਲੀ, ਉਹ ਤਾਂ ਵੈਸੇ ਨਹੀਂ ਭੁੱਲਦਾ ਕਦੋਂ ਦਾ। ਔਰ ਹੁਣ ਹੋਣਾ ਇਹ ਹੈ ਅਗਲੀ ਵਾਰੀ ਜਦੋਂ ਹੋਇਆ ਜਿਵੇਂ ਉਹਨੇ ਹਿਲਰੀ ਨੂੰ ਇੱਕੋ ਹੀ ਉਹਨੇ ਜੁਮਲਾ ਸਾਰੇ ਆਪਣੇ ਕੈਂਪੇਨ 'ਚ ਯੂਜ਼ ਕੀਤਾ, ਹਿਲਰੀ ਦਾ ਕਰੁੱਕ, ਔਰ ਉਹ ਐਸਾ ਸਟਕ ਹੋਇਆ ਕਿਉਂਕਿ ਵੈਸੇ ਵੀ ਹੈਂਕੀ ਪੈਂਕੀ ਤਾਂ ਉਹਨਾਂ ਨੇ ਕੀਤੀ ਹੋਈ ਸੀ। ਇਹ ਤਾਂ ਨਹੀਂ ਹੈ ਕਿ ਬਈ ਤੇ ਹੈ ਆਪ ਕਿਹੜਾ ਘੱਟ ਹੈ, ਲੇਕਿਨ ਕਈ ਵਾਰੀ ਹੁਣ ਉਹਨੇ ਮੈਨੂੰ ਇਹ ਲੱਗਦਾ ਵੀ ਅਗਲੇ 'ਚ ਕਹਿਣਾ ਕਿ ਮੋਦੀ ਇਹ ਬਿਗ ਲਾਇਰ ਤੇ ਉਹ ਇਹਦੇ ਲਈ ਤਿਆਰ ਕਰ ਰਹੇ ਨੇ ਹੁਣ, ਕਿਉਂਕਿ ਉਹਨੇ ਟਰੰਪ ਨੂੰ ਇਹ ਬੇਸ਼ੱਕ ਨਾ ਸਟੇਟ ਡਿਪਾਰਟਮੈਂਟ ਨੇ ਕੋਈ ਵਾਪਸ ਲਿਆ ਕਮੈਂਟ, ਨਾ ਗਲਤ ਵੀ ਨਹੀਂ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੱਲ ਹੋਈ। ਇਹ ਕਿਸ ਕੰਟੈਕਸਟ ਦੇ ਵਿੱਚ ਬਾਅਦ ਦੇ ਵਿੱਚ ਉਸ 'ਚ ਉਹਨਾਂ ਨੇ ਕੀ ਕੱਢਣਾ ਸੀ, ਲੇਕਿਨ ਕਸ਼ਮੀਰ ਦੇ ਮਾਮਲੇ ਦੇ ਵਿੱਚ ਔਰ ਅਮਰੀਕਾ ਅਲਟੀਮੇਟਲੀ ਹੋਰ ਅਮਰੀਕਾ ਕੀ ਚਾਹੁੰਦਾ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਬੜੀ ਡਬਲ ਐਜਡ ਸੌਰਡ ਹੈ ਜਿਹੜੀ ਮੀਡੀਏਸ਼ਨ ਦੀ ਗੱਲ ਵੀ ਹੈ। ਚਲੋ ਇਸ ਸਟੇਜ ਤੇ ਤਾਂ ਅਸੀਂ ਵੀ ਰਿਜੋਇਸ ਕਰ ਰਹੇ ਹਾਂ ਕਿ ਸਾਨੂੰ ਵੀ ਇਹਨਾਂ ਦੀ ਬਾਹਮਣਾ ਦੀ ਧੋਤੀ ਖਿੱਚਣ ਦਾ ਮੌਕਾ ਮਿਲੇ ਤਾਂ ਅਸੀਂ ਹੱਥੋਂ ਨਹੀਂ ਜਾਣ ਦਿੰਦੇ, ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਦੇ ਨੁਆਂਸ ਦੇਖੋ ਤੇ ਅਮਰੀਕਾ ਸੱਚਮੁੱਚ ਮੀਡੀਏਸ਼ਨ ਚਾਹੇਗਾ, ਕਿਉਂਕਿ ਉਹਦੇ 'ਚ ਉਸ ਖਿੱਤੇ ਦੇ ਵਿੱਚ ਅਮਰੀਕਾ ਆਪਣੀ ਹੋਂਦ ਰੱਖੇਗਾ। ਜਿਵੇਂ ਸਾਊਥ ਸੁਡਾਨ ਕ੍ਰੀਏਟ ਕਰਾਉਣ ਦੇ ਵਿੱਚ ਅਮਰੀਕਾ ਦੀ ਇੱਕ ਆਪਣੀ ਲੋੜ ਸੀ, ਉੱਥੇ ਜਾ ਕੇ ਉਹਨਾਂ ਨੇ ਆਪਣੀ ਇਸੇ ਤਰ੍ਹਾਂ ਈਸਟ ਤੈਮੂਰ ਦੇ ਵਿੱਚ ਜਿਹੜੀ ਜਦੋਂ ਪਲੇਬਿਸਾਈਟ ਹੋਇਆ, ਹਾਲਾਂ ਉਹ ਇੰਡੋਨੇਸ਼ੀਆ ਨੇ ਆਕੂਪਾਈ ਕਰ ਲਿਆ ਸੀ, ਉਹਨੂੰ ਲੰਬਾ ਵਕਤ ਰਿਹਾ ਭਾਵੇਂ ਕ੍ਰਿਸਚੀਅਨਸ ਦਾ ਆਈਲੈਂਡਸ, ਲੇਕਿਨ ਉਹਦੇ 'ਚ ਔਰ ਕਸ਼ਮੀਰ ਉਹਦੇ ਥੱਲੇ ਜਿੱਥੇ ਦੋਨੋਂ ਹੀ ਪਾਸੇ ਇੰਡੀਆ ਪਾਕਿਸਤਾਨ ਉਹਨਾਂ ਦੇ ਉੱਤੇ ਅਮਰੀਕਨ ਲਾਈਨ ਹਾਵੀ ਹੋ ਜਾਂਦੀ ਹੈ, ਉਸ ਦੇ ਨਾਲ 20% ਦੇ ਕਰੀਬ ਟੈਰੀਟਰੀ ਸ਼ਾਇਦ ਥੋੜੀ ਜ਼ਿਆਦਾ ਹੀ ਹੋਈ ਚਾਈਨਾ ਦੇ ਕੋਲ ਵੀ ਹੈ ਜੰਮੂ ਕਸ਼ਮੀਰ ਦੀ। ਸੋ ਅਮਰੀਕਾ ਦੇ ਕੋਲ ਜਦੋਂ ਕਿ ਦਲਾਈ ਲਾਮਾ ਫੈਕਟਰ ਹੁਣ ਟੋਟਲੀ ਇਰੈਲੇਵੈਂਟ ਹੋ ਗਿਆ ਕਿਉਂਕਿ ਉਹ ਆਲਰੇਡੀ ਉਹਨੇ ਗੋਡੇ ਟਿੱਕੇ ਹੋਏ ਨੇ, ਔਰ ਵੈਸੇ ਵੀ ਚਾਈਨਾ ਦੇ ਸਾਹਮਣੇ ਹੁਣ ਤਿੱਬਤ ਦਾ ਕੋਈ ਇਸ਼ੂ ਵੀ ਨਹੀਂ ਹੈ, ਹੁਣ ਤਾਂ ਦਲਾਈ ਲਾਮਾ ਵੀ ਤਰਲੇ ਕਰ ਰਿਹਾ ਵੀ ਮੈਨੂੰ ਉੱਥੇ ਮਾਰ ਲੈਣ ਦਿਓ ਜਾ ਕੇ, ਔਰ ਥੋੜਾ ਬਹੁਤ ਫੇਸ ਮੰਗਦਾ, ਔਰ ਇਹ ਚਲੇ ਵੀ ਜਾਏਗਾ, ਉਹਨੇ ਆਪਣੇ ਲੈਵਲ ਦੇ ਉੱਤੇ ਕੁਝ ਸ਼ੁਰੂ ਵੀ ਕੀਤਾ ਹੋਇਆ। ਸੋ ਅਮਰੀਕਾ ਦਾ ਇਹ ਕਹਿਣਾ ਇਹ ਤਾਂ ਇਵੇਂ ਹੀ ਹੈ ਜੇ ਟਰੰਪ ਨੂੰ ਉਹਨੇ ਕਿਹਾ ਤੇ ਅਮਰੀਕਾ ਤਾਂ ਚਾਹੇਗਾ ਕਿ ਵੀ ਉਹ ਜਿਹੜਾ ਉਹ ਸਾਲਿਸ ਬਣੇ ਇਸ ਸਾਰੇ ਦੇ ਵਿੱਚ, ਲੇਕਿਨ ਇਹ ਜਿਹੜੇ ਹੁਣ ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਵੀ ਇਹ ਸਾਰੇ ਚੋਂ ਜਿਹੜਾ ਇਹ ਕਿਵੇਂ ਨਿਕਲਣ। ਔਰ ਇਹਦੇ 'ਚ ਇਹਨੇ ਟ੍ਰਿਬਿਊਨ ਦੇ ਐਡੀਟੋਰੀਅਲ ਨੇ ਇਹਦੇ 'ਚ ਕਨਕਲੂਡ ਕੀਤਾ ਹੈ ਕਿ ਵੀ ਕੋਈ ਵੀ ਜਿਹੜਾ ਦਿਨ ਹੈ ਉਹ ਹੁਣ ਰਿਡੀਕਿਊਲ ਵੱਲ ਪਾ ਰਿਹਾ ਕਿ ਟਰੰਪ ਦਾ ਕੋਈ ਦਿਨ ਬਿਨਾਂ ਘਟਨਾ ਤੋਂ ਨਹੀਂ ਹੁੰਦਾ, ਕਿਤੇ ਹਾਸੇ ਪੈ ਰਹੇ ਹੁੰਦੇ ਨੇ, ਕਿਤੇ ਇਨਸਲਟ ਹੋ ਰਹੇ ਹੁੰਦੀ ਹੈ। ਜਿਹੜੇ ਨੇ ਵਾਸ਼ਿੰਗਟਨ ਦੇ ਇਨਸਾਈਡਰ ਕੁਇਕ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਔਰ ਇਹ ਜਿਹੜਾ ਲੀਡਰ ਆਫ ਦਾ ਫ੍ਰੀ ਵਰਲਡ ਹੈ ਜੋ ਉਹਦਾ ਦਿਲ ਚਾਹੇ ਉਹ ਕਹੇ, ਔਰ ਉਹ ਫਿਰ ਕਹਿੰਦਾ ਜੀ ਈਵਨ ਇੱਕ ਨਿਊਯਾਰਕਰ ਨੇ ਕਾਰਟੂਨ ਬਣਾਇਆ ਜਿਹਦੇ 'ਚ ਕਿ ਉਹ ਮਾਂ ਆਪਣੇ ਪੁੱਤਰ ਨੂੰ ਡਾਂਟ ਰਹੀ ਹੈ ਕਿ ਯੂ ਵਿਲ ਨਾਟ ਯੂਜ਼ ਪ੍ਰੈਜ਼ੀਡੈਂਸ਼ੀਅਲ ਲੈਂਗੁਏਜ ਇਨ ਦਿਸ ਹਾਊਸ, ਕਿ ਵੀ ਪ੍ਰੈਜ਼ੀਡੈਂਟ ਵਾਲੀ ਲੈਂਗੁਏਜ ਨਹੀਂ ਇੱਥੇ ਇਸਤੇਮਾਲ ਕਰਨੀ, ਰਿਡੀਕਿਊਲ ਕਰ ਰਿਹਾ ਵੀ ਕਿੱਥੇ ਪ੍ਰੈਜ਼ੀਡੈਂਸ਼ੀਅਲ ਲੈਂਗੁਏਜ ਵਾਸ ਕੰਸੀਡਰਡ ਐਜ਼ ਗ੍ਰੇਸਫੁਲ ਤੇ ਟਰੰਪ ਨੇ ਉਹਦਾ ਕੀ ਬਣਾ ਦਿੱਤਾ ਹੈ। ਬਟ ਗੱਲ ਜ਼ਾਹਰ ਹੈ ਕਿ ਇੰਡੀਅਨਸ ਜਿਹੜੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਸ ਸਾਰੇ ਚੋਂ ਇਹ ਕਿਵੇਂ ਨਿਕਲਣ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਗੋਡ ਸੈਂਟ ਓਪਰਚੁਨਿਟੀ ਵੀ ਹੈ ਕਿ ਜਿੱਥੇ ਪਾਕਿਸਤਾਨ ਦੇ ਕੋਲ ਹੁਣ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਡੈਮੇਜਡ ਰਿਲੇਸ਼ਨਸ਼ਿਪ ਅਮਰੀਕਾ ਦੇ ਨਾਲ ਹੋਈ, ਜਿਹਦੇ ਲਈ ਬਹੁਤ ਜ਼ਿਆਦਾ ਅਮਰੀਕਾ ਹੀ ਦੋਸ਼ੀ ਹੈ ਕਿਉਂਕਿ ਇਹ ਇਹਨਾਂ ਦੀ ਫੋਰਨ ਪਾਲਿਸੀ ਵੀ ਰਹੀ ਹੈ ਯੂਜ਼ ਐਂਡ ਡੰਪ, ਔਰ ਇਸ ਸਾਰੇ ਮਾਮਲੇ 'ਚ ਪਾਕਿਸਤਾਨ ਜੇ ਆਲਰੇਡੀ ਰਸ਼ੀਆ ਵੀ ਪਾਕਿਸਤਾਨ ਦੇ ਨੇੜੇ ਢੁੱਕ ਰਿਹਾ, ਉਹਨਾਂ ਦਾ ਪ੍ਰੈਜ਼ੀਡੈਂਟ ਪੁਤਿਨ ਵੀ ਆਉਣ ਵਾਲਾ ਹੈ, ਚਾਈਨਾ ਦੇ ਨਾਲ ਜਿਹੜੀ ਹੈ ਕੰਸਿਸਟੈਂਟ ਰਿਲੇਸ਼ਨਸ਼ਿਪ ਰਹੀ ਇਸ ਸਾਰੇ ਪੀਰੀਅਡ ਦੇ ਵਿੱਚ, ਦੇ ਬਾਵਜੂਦ ਚੀਨ ਵਾਲੇ ਪੈਸੇ ਹੱਥੋਂ ਤਾਂ ਨਹੀਂ ਛੱਡਦੇ ਹੈ, ਇਹ ਤਾਂ ਨਹੀਂ ਹੈ ਵੀ ਉਹ ਕੈਸ਼ ਨਹੀਂ ਦਿੰਦੇ ਅਮਰੀਕਨਾਂ ਵਾਂਗੂ, ਲੇਕਿਨ ਇਹ ਹੈ ਵੀ ਘੱਟੋ ਘੱਟ ਭਾਰਤ ਦੇ ਖਿਲਾਫ ਇੱਕ
ਬੁਲਵਾਕ ਰਹਿੰਦਾ ਜੀ। ਜਿੱਥੇ ਕਿ ਉਹ ਇਹ ਮੈਸੇਜ ਦੇ ਦਿੰਦੇ ਨੇ ਕਿ ਜੀ ਦੋਸਤੀ ਇਹ ਪਹਾੜ ਤੋਂ ਉੱਚੀ ਔਰ ਸਮੁੰਦਰ ਤੋਂ ਗਹਿਰੀ। ਔਰ ਇਸ ਦੇ ਨਾਲ ਹੀ ਹੁਣ ਜਦੋਂ ਭਾਰਤ ਨੂੰ ਹੋਰ ਕੁਝ ਨਹੀਂ ਲੱਭਾ, ਇਧਰੋਂ ਜੁੱਤੀਆਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਉਹਨਾਂ ਨੇ ਲਾਈਨ ਆਫ ਕੰਟਰੋਲ ਦੇ ਉੱਤੇ ਕਸ਼ਮੀਰ 'ਚ ਜਿਹੜੀ ਹੈ ਉਹ ਫਾਇਰਿੰਗ ਔਰ ਦੂਸਰੀ ਤੀਸਰੀ ਅਨਪ੍ਰੋਵੋਕਡ ਫਾਇਰਿੰਗ ਸ਼ੁਰੂ ਕੀਤੀ ਹੋਈ ਹੈ। ਜੀ ਉੱਥੇ ਜਾਨੀ ਨੁਕਸਾਨ ਕਰ ਰਹੇ ਨੇ ਔਰ ਪਾਕਿਸਤਾਨ ਹੁਣ ਮੋਰ ਅਸਰਟਿਵ ਮੋਡ 'ਚ ਹੈ। ਔਰ ਅੱਜ ਹੀ ਪਾਕਿਸਤਾਨ ਨੇ ਇੰਡੀਆ ਦੇ ਡਿਪਲੋਮੈਟ ਨੂੰ ਤਲਬ ਕਰਕੇ, ਇਹ ਵੀ ਡਿਪਲੋਮੇਸੀ 'ਚ ਸਨੱਬ ਹੁੰਦਾ ਹੈ, ਜੀ ਪਾਕਿਸਤਾਨ ਸਮਨਸ ਇੰਡੀਆਜ਼ ਡਿਪਲੋਮੈਟ ਓਵਰ ਸੀਜ਼ ਫਾਇਰ ਵਾਇਲੇਸ਼ਨ। ਹੁਣ ਕਸ਼ਮੀਰ ਦੀ ਵਿਚੋਲਗੀ ਦੀ ਗੱਲ ਟਰੰਪ ਕਰ ਰਿਹਾ ਹੈ ਤੇ ਇਹਨਾਂ ਦੀਆਂ ਗਨਸ ਦੇ ਮੂੰਹ ਖੁੱਲੇ ਹੋਏ ਨੇ ਇੰਡੀਆ ਦੇ ਪਾਕਿਸਤਾਨ ਵੱਲ ਕਰਕੇ। ਦੂਜੇ ਪਾਸੇ ਵੀ ਬੇਗੁਨਾਹ ਕਸ਼ਮੀਰੀ ਨੇ। ਔਰ ਇਹ ਖਬਰ ਹੈ ਇਸਲਾਮਾਬਾਦ ਡੇਟਲਾਈਨ ਦੀ, ਪਾਕਿਸਤਾਨ ਔਨ ਵੈਨਸਡੇ ਸਮਨਡ Indian Deputy High Commissioner Gaurav Ahluwalia and lodged a formal protest over alleged ceasefire violation by Indian forces along the line of control in its administered Kashmir, which it said killed 2 civilians and injured 4 others. ਕਿ ਕਿਹਾ ਟਰੰਪ ਨੇ ਜੀ ਤੇ ਵੀ ਤੁਸੀਂ ਉੱਥੇ 2 ਉਹਨਾਂ ਦੇ ਸਿਵਿਲੀਅਨ ਮਾਰ ਦਿੱਤੇ ਨੇ, 4 ਜ਼ਖਮੀ ਕਰ ਦਿੱਤੇ ਨੇ। ਔਰ ਉਹ ਜਿਹੜੇ ਮਰਨ ਵਾਲੇ ਨੇ ਉਹ 12 ਸਾਲ ਦਾ ਇੱਕ ਬੱਚਾ ਮੁਹੰਮਦ ਰਿਆਜ਼ ਹੈ ਸੋ ਸਰ ਔਰ ਇੱਕ 18 ਸਾਲ ਦਾ ਜ਼ਬੀਉल्ला ਹੈ ਜੀ ਜਿਹੜਾ ਸੀਰੀਅਸਲੀ ਇੰਜਰਡ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਮਰਾਨ ਖਾਨ ਦੀ ਵਿਜ਼ਿਟ ਜਿੱਥੇ ਇੱਕ ਪਾਸੇ ਸਕਸੈਸ ਸਟੋਰੀ ਹੈ, ਜੀ ਉੱਥੇ ਭਾਰਤ ਵੱਲੋਂ ਕਸ਼ਮੀਰੀਆਂ ਦੀ ਆਜ਼ਾਦੀ ਦੀ ਇੰਪਲਸ ਨੂੰ ਕੁਚਲਣ ਦੇ ਲਈ ਹੋਰ ਵੀ ਤੇਜ਼ ਕਾਰਵਾਈਆਂ ਹੋਣਗੀਆਂ। ਕਿਉਂਕਿ ਉਹ ਹੁਣ ਇਹ ਪ੍ਰਭਾਵ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਵੈਂਕਟ ਨਾਇਡੂ ਪੁੱਛ ਰਿਹਾ ਜੀ ਤੁਸੀਂ ਆਪਣੇ ਫੋਰਨ ਮਿਨਿਸਟਰ ਤੇ ਜ਼ਿਆਦਾ ਯਕੀਨ ਕਰਦੇ ਹੋ ਕਿ ਅਮਰੀਕਨ ਪ੍ਰੈਜ਼ੀਡੈਂਟ ਤੇ, ਜੀ ਪਰ ਤੁਹਾਡੇ ਪ੍ਰਾਈਮ ਮਿਨਿਸਟਰ ਨੂੰ ਲਕਬਾ ਵੱਜਿਆ, ਉਹਨੂੰ ਲਕਬਾ ਮਾਰਿਆ, ਉਹ ਕਿਉਂ ਨਹੀਂ ਬੋਲਿਆ ਜਾਂ ਉਹ ਕਿਉਂ ਨਹੀਂ ਟਵੀਟ ਕਰ? ਕਿਉਂਕਿ ਜਿਹੜੀ ਵੀ ਗੱਲ ਹੋਈ 1 to 1 ਹੋਈ। ਬਿਲਕੁਲ ਜੇ ਟਰੰਪ ਨੇ ਮੋਦੀ ਨੂੰ ਕੋਟ ਕੀਤਾ ਹੈ ਕਿ ਵੀ ਉਹਨੇ ਕਿਹਾ ਔਰ ਉਹਨੇ ਬਿਲਕੁਲ ਉਹ ਮੋਦੀ ਦੀ ਤਰ੍ਹਾਂ ਹੀ ਮੂੰਹ ਕਰਕੇ ਬੋਲਦਾ ਜਦੋਂ ਬੋਲੇ, ਤੇ ਫਿਰ ਮੋਦੀ ਦਾ ਮੂੰਹ ਨੂੰ ਕੀ ਹੋਇਆ ਹੈ ਜੀ ਕਿ ਵੀ ਉਹਨੇ ਕਿਉਂ ਨਹੀਂ ਕਿਹਾ? ਜਾਂ ਉਹਦੇ ਜਿਹੜਾ ਮੂੰਹ ਬੈਠਾ ਟਵੀਟ ਕਰਦਾ ਹੈ ਤਾਂ ਉਹਨੂੰ ਅੰਬ ਬੜੇ ਪਸੰਦ ਨੇ ਤੇ ਅੰਬ ਚੀਰਦਾ ਕਿਵੇਂ ਹੈ ਤਾਂ ਖਾਂਦਾ ਕਿਵੇਂ ਹੈ? ਹੁਣ ਕਿਉਂ ਨਹੀਂ ਕਿਸੇ ਇਸ ਕਿਸਮ ਦੇ ਨੂੰ ਲਿਆ ਕੇ ਇੰਟਰਵਿਊ ਕਰਕੇ ਜਵਾਬ ਦੇ ਇਸ ਗੱਲ ਦਾ? ਜੀ ਸੋ ਜ਼ਾਹਰ ਹੈ ਕਿ ਲੋਕਾਂ ਦੇ ਵਿੱਚ ਇਹ ਗੱਲ ਆ ਗਈ ਕਿ ਵੀ ਇਹ ਜਿਹੜੇ ਨੇ ਇਹ ਹਾਥੀ ਦੇ ਦੰਦ ਖਾਣ ਦੇ ਹੋਰ ਨੇ, ਦਿਖਾਣ ਦੇ ਹੋਰ ਨੇ। ਇੱਥੇ ਸਾਨੂੰ ਇਹ ਪਾਠ ਪੜ੍ਹਾ ਰਹੇ ਨੇ ਜੀ ਅਟੂਟ ਅੰਗ ਔਰ ਭਾਰਤ ਮਾਤਾ ਔਰ ਫਲਾਣਾ, ਤੇ ਉੱਥੇ ਕਹਿ ਰਿਹਾ ਜੀ ਸਾਡੀ ਜਾਨ ਛੁਡਾਓ। ਸੋ ਹੁਣ ਇਸ ਗੱਲ ਨੂੰ ਵੀ ਜਿਹੜਾ ਉਸ ਦੇ ਉੱਤੇ ਮਿੱਟੀ ਪਾਉਣ ਦੇ ਲਈ ਇਹ ਕਸ਼ਮੀਰ ਦੇ ਵਿੱਚ ਹੋਰ ਵੀ ਜ਼ੁਲਮ ਕਰਨਗੇ ਕਸ਼ਮੀਰੀਆਂ ਦੇ ਨਾਲ। ਔਰ ਪਾਕਿਸਤਾਨ ਪ੍ਰਤੀ ਜੋ ਉਹਨਾਂ ਨੇ ਕੀਤਾ ਹੈ, ਇਹ ਮਾੜੀ ਮੋਟੀ ਗੱਲ ਦੇ ਉੱਤੇ ਕੋਈ ਕਿਸੇ ਦੇ ਉਸ ਨੂੰ ਐਮਬੈਸਡਰ ਨੂੰ ਜਾਂ ਡਿਪਲੋਮੈਟ ਨੂੰ ਤਲਬ ਨਹੀਂ ਕਰਦਾ। ਜੇ ਪਾਕਿਸਤਾਨ ਨੇ ਤਲਬ ਕੀਤਾ ਤੇ ਪਾਕਿਸਤਾਨ ਨੇ ਵੀ ਮੈਸੇਜ ਦਿੱਤਾ ਹੈ ਕਿ ਹੁਣ ਇਹ ਡਰਾਮੇਬਾਜ਼ੀ ਜਿਹੜੀ ਹੈ ਬੰਦ ਕਰੋ ਔਰ ਅਦਰਵਾਈਜ਼ ਫਿਰ ਤੁਸੀਂ ਇਹਦੇ ਕਨਸੀਕੁਐਂਸਸ ਲਈ ਤਿਆਰ ਰਹੋ। ਸੋ ਅਸੀਂ ਸਮਝਦੇ ਕਿ ਵੀ ਬਾਕੀ ਇਸ ਮੁੱਦੇ ਨਾਲ ਰਿਲੇਟਡ ਜਿਹੜੀ ਹੋਰ ਕੋਈ ਜਾਣਕਾਰੀ ਗੱਲ ਹੈ ਉਹ ਅਸੀਂ ਸ਼ੇਅਰ ਕਰਾਂਗੇ ਡਿਸਕਸ਼ਨ ਦੇ ਵਿੱਚ ਜ਼ਰੂਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਰਹਿੰਦੇ ਇਸ਼ੂ ਅਸੀਂ ਆਫਟਰ ਦਾ ਬ੍ਰੇਕ ਡਿਸਕਸ ਕਰਾਂਗੇ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।